Angry with reform delays, India calls UN system anarchonistic, anarchy ਤੋਂ ਕਿ ਉੱਥੇ ਉਹ anarchy ਵਾਲਾ ਕੰਮ ਹੈ। ਤੁਸੀਂ anarchy ਹੋ, ਤੁਸੀਂ ਨਾਜ਼ੀ, ਤੁਸੀਂ ਫਾਸ਼ਿਸਟ ਸਟੇਟ ਹੋ। ਤੁਹਾਨੂੰ ਇਹ ਹੁਣ UN ਸਿਕਿਉਰਿਟੀ ਕਾਉਂਸਲ ਦੀ ਮੈਂਬਰੀ ਫੜਾ ਦੇਣ ਤੇ ਤੁਸੀਂ ਫਿਰ ਜਿਹੜਾ ਰਹਿੰਦਾ ਵੀ ਉੱਥੇ ਮਾਈਨੋਰਟੀਜ਼ ਦਾ ਉਹ ਘਾਣ ਕਰ। UN charter has failed in handling COVID, Ukraine terror, climate change, ਔਰ ਇਹ ਸਭ ਜਿਹੜੀ UN ਫੇਲ ਹੋਈ। UN ਨੇ ਕੀ ਫੇਲ ਹੋਣਾ ਹੈ? UN ਨੇ ਤਾਂ ਚਲੋ ਵਸਦੇ ਆ ਜੋ ਉਹਨਾਂ ਦੇ ਵਸ ਸੀ। ਤੁਸੀਂ ਆਪਣੀ ਕਾਰਗੁਜ਼ਾਰੀ ਦੱਸੋ ਵੀ COVID-19 ਤੁਹਾਡੀ ਕੀ ਰਹੀ। ਯੂਨਾਈਟਿਡ ਨੇਸ਼ਨਸ ਦੀ ਬਾਡੀ 'ਚ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਭਾਰਤ ਵਰਗਾ ਮੁਲਕ ਜਿਹੜਾ ਚੀਕਾਂ ਮਾਰ ਰਿਹਾ ਹੈ ਕਿ ਜੀ ਇਹਦੀ ਐਕਸਪੈਂਸ਼ਨ ਨਹੀਂ ਹੋਈ। ਪਹਿਲਾਂ 2008 'ਚ ਸੀ ਕਿ ਰਿਫਾਰਮ ਹੋਏਗਾ, ਫਿਰ 2015 'ਚ ਆਇਆ। ਇਹ ਜਿਹੜੇ ਨੇ ਪੰਜੋ ਦੇਸ਼ ਵੜ ਨਹੀਂ ਦਿੰਦੇ ਕਿਸੇ ਨੂੰ, ਕੋਈ ਨਹੀਂ ਹੋਣਾ। ਹੁਣ ਤਾਂ ਇੱਥੋਂ ਤੱਕ ਆ ਗਏ ਸਾਰੇ ਜਿਹੜੀ ਇਹਦਾ ਐਕਸਪੈਂਡ ਹੋਣੀ ਚਾਹੀਦੀ, ਕਿਸੇ ਕੋਲ ਵੀਟੋ ਪਾਵਰ ਨਹੀਂ ਹੋਣੀ ਚਾਹੀਦੀ। ਇਹ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਵੀ ਬਿਲਕੁਲ ਠੀਕ ਹੈ, ਅਸੀਂ ਰਿਫਾਰਮ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ UN ਚਾਰਟਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਸਿੱਖਾਂ ਨੂੰ ਦਿਓ, ਪੰਜਾਬ 'ਚ ਕਸ਼ਮੀਰੀਆਂ ਨੂੰ ਦਿਓ, ਨਾਗਿਆਂ ਨੂੰ ਦਿਓ, ਦੂਸਰਿਆਂ ਨੂੰ। ਹੁਣ ਤਾਂ ਨਕਸਲਾਈਟ ਫੈਕਟਰ ਵੀ ਆ ਗਿਆ, ਉਹਨਾਂ ਨੂੰ ਵੀ ਦੇਖ ਲਓ। ਜਿਹਨਾਂ ਨੂੰ ਤੁਸੀਂ ਬੇਜ਼ਮੀਨੇ ਕਰਨਾ ਚਾਹੁੰਦੇ ਹੋ ਉਹ ਤੁਹਾਡੇ ਦਿੱਲੀ ਦਰਬਾਰ ਨਾਲ ਰਹਿਣਾ ਵੀ ਚਾਹੁੰਦੇ ਨੇ ਕਿ ਨਹੀਂ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਯੂਨਾਈਟਿਡ ਨੇਸ਼ਨਸ ਵਿੱਚ ਅੰਬੈਸਡਰ ਰੁਚੀ ਕੰਬੋਜ ਨੇ ਯੂਨਾਈਟਿਡ ਨੇਸ਼ਨਸ ਵਿੱਚ ਸੁਧਾਰ ਨਾ ਹੋਣ ਤੇ ਬੜਾ ਵਾਵੇਲਾ ਖੜਾ ਕੀਤਾ ਹੈ। ਔਰ ਭਾਰਤ ਦਾ ਅਸਲੀ ਦੁੱਖ ਇਹ ਹੈ ਕਿ ਉਹ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ ਦਾ ਪਰਮਾਨੈਂਟ ਮੈਂਬਰ ਬਣਨਾ ਚਾਹੁੰਦਾ, ਪਰ ਉਸ ਨੂੰ ਵੀਟੋ ਪ੍ਰਾਪਤ ਮੈਂਬਰ ਦੇਸ਼ਾਂ ਵੱਲੋਂ ਕੋਈ ਵੀ ਘਾਹ ਨਹੀਂ ਪਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ। ਲੇਕਿਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵਾਵੇਲਾ ਇਸ ਹੱਦ ਤੱਕ ਹੈ ਕਿ ਵੀ ਹੁਣ ਉਹ ਆਪਣਾ ਜਿਹਨੂੰ ਹੁੰਦਾ ਹੈ ਵੀ ਤੁਸੀਂ ਬਹੁਤ ਕੁਛ ਆਪਣੇ ਅੰਦਰ ਦੱਬ ਕੇ ਰੱਖ ਰਹੇ ਹੁੰਦੇ ਹੋ, ਬੜੇ ਸਵੀਟ ਲਫ਼ਜ਼ ਕਹਿ ਰਹੇ ਹੁੰਦੇ ਹੋ, ਫਿਰ ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਉੱਚੀ ਹੁੰਦੀ ਹੈ। ਉਹ ਜਿਵੇਂ ਸ਼ਾਂਤੀ ਪ੍ਰਸ਼ਾਦ ਦਾ ਟੈਸਟ ਜਿਹੜਾ ਉਹ ਭਾਈ ਸੁਥਰੇ ਨੇ ਦੱਸਿਆ ਸੀ, ਉਹਨੇ ਕਿਹਾ ਜੀ ਪਹਿਲਾਂ ਤਾਂ ਮੈਂ ਦੇਖਿਆ ਵੀ ਥੱਲੇ ਦੇ ਕੇ ਵੀ ਥੋੜ੍ਹਾ ਜਿਹਾ ਭੱਖ ਰਿਹਾ ਸਵਾਹ, ਫਿਰ ਮੈਂ ਥੋੜ੍ਹੇ ਜਿਹੇ ਫਰੋਲੇ, ਫਿਰ ਮੈਨੂੰ ਅੰਗਿਆਰੇ ਨਜ਼ਰ ਆਏ, ਫਿਰ ਭਾਂਬੜ ਮੱਚ ਗਿਆ, ਕਹਿੰਦਾ ਨਾ ਸ਼ਾਂਤੀ ਪ੍ਰਸ਼ਾਦ ਰੱਖਿਆ। ਸੋ ਹੁਣ ਭਾਰਤ ਦਾ ਇਹ ਯਤਨ ਰਿਹਾ ਹੈ। ਇਹਨਾਂ ਨੇ ਜਦੋਂ ਇਹ ਬ੍ਰਿਕਸ ਵੀ ਬਣਾਈ ਜਥੇਬੰਦੀ, ਉਸ ਜਿਸ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਸੀ। ਉਹਦੇ 'ਚ ਚਾਈਨਾ, ਰਸ਼ੀਆ ਤਾਂ ਪਹਿਲਾਂ ਹੀ ਜਿਹੜੇ ਨੇ ਉਹ UN ਸਿਕਿਉਰਿਟੀ ਕਾਉਂਸਲ ਦੇ ਮੈਂਬਰ ਨੇ, ਪਰ ਜਿਹੜਾ ਉਸ ਦੇ ਵਿੱਚ ਇੰਡੀਆ ਔਰ ਸਾਊਥ ਅਫਰੀਕਾ ਔਰ ਬ੍ਰਾਜ਼ੀਲ, ਇਹ ਤਿੰਨੋਂ ਹੀ ਐਸਪੀਰੈਂਟ ਸੀ। ਇੱਕ ਏਸ਼ੀਆ 'ਚੋਂ, ਇੱਕ ਸਾਊਥ ਅਮਰੀਕਾ 'ਚੋਂ, ਇੱਕ ਅਫਰੀਕਨ ਕੰਟੀਨੈਂਟ 'ਚੋਂ। ਉਹਨਾਂ ਨੂੰ ਇਹ ਸੀ। ਔਰ ਇਸੇ ਤਰ੍ਹਾਂ ਈਵਨ ਇਟਲੀ ਔਰ ਦੂਸਰੇ ਮੁਲਕ ਵੀ ਯੂਰਪ ਦੇ ਵਿੱਚ ਇਸ ਕਿਸਮ ਦੇ ਐਸਪੀਰੈਂਟ ਨੇ। ਲੇਕਿਨ ਉਹ ਗੱਲ ਕੋਈ ਚੱਲੀ ਨਹੀਂ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਪੋਸਟ ਸੈਕੰਡ ਵਰਲਡ ਵਾਰ 1945 'ਚ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ। UN ਚਾਰਟਰ 50 ਮੁਲਕਾਂ ਦੇ ਰਿਪਰੈਜ਼ੈਂਟੇਟਿਵ ਸੈਨ ਫਰਾਂਸਿਸਕੋ 'ਚ, ਜਿਹੜੀ ਫਸਟ ਵਰਲਡ ਵਾਰ ਤੋਂ ਪਹਿਲਾਂ ਲੀਗ ਆਫ ਨੇਸ਼ਨਸ ਸੀ, ਉਹ ਪੋਸਟ ਸੈਕੰਡ ਵਰਲਡ ਵਾਰ UN ਉਹ ਬਣਦੀ ਹੈ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ। ਹੁਣ ਉਹ ਉਡਾਤਾ ਗਿਆ, ਇਕੱਲਾ ਯੂਨਾਈਟਿਡ ਨੇਸ਼ਨਸ ਕਿਹਾ ਜਾਂਦਾ। ਔਰ ਉਹਨਾਂ ਮੁੱਢਲੇ ਦਿਨਾਂ ਦੇ ਵਿੱਚ ਹੀ ਜਿਹੜਾ ਇਹ ਫੈਸਲਾ ਹੋਇਆ ਸੀ ਕਿ 5 ਮੁਲਕ ਜਿਹੜੇ ਨੇ, ਜਿਹੜੇ ਉਸ ਵੇਲੇ ਦੀਆਂ ਮੇਜਰ ਪਾਵਰ ਸੀ, ਜ਼ਾਹਰ ਹੈ ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ, UK, ਇਹ ਪਰਮਾਨੈਂਟ ਵੀਟੋ ਵਿਲਡਿੰਗ ਮੈਂਬਰ ਹੋਣਗੇ। ਵੀਟੋ ਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਵੀ ਚੀਜ਼ ਪਾਸ ਹੋਈ ਉਹਨੂੰ ਇੱਕ ਮੈਂਬਰ ਕਹਿ ਸਕਦਾ ਜੀ ਮੈਂ ਨਹੀਂ ਮੰਨਦਾ, ਤੇ ਉਹ ਸਵੀਕਾਰੀ ਨਹੀਂ ਜਾਏਗੀ। ਇੱਕ UN ਜਨਰਲ ਅਸੈਂਬਲੀ ਉਹਦੇ ਥੱਲੇ ਹੋਂਦ 'ਚ ਆਈ। ਹੁਣ 193, 194 ਵੀ ਕਿਹਾ ਜਾਂਦਾ ਹੈ ਮੈਂਬਰ ਜਿਹੜੇ ਦੇਸ਼ ਨੇ। ਜੇ ਸਾਊਥ ਸੁਡਾਨ ਨੂੰ ਵੀ ਤੁਸੀਂ ਕਾਊਂਟ ਕਰ ਲਓ। ਹਾਲਾਂਕਿ ਅਨਫੋਰਚੂਨੇਟਲੀ ਅੱਜ ਕੱਲ੍ਹ ਸੁਡਾਨ ਦੇ ਵਿੱਚ ਬਹੁਤ ਬੁਰਾ ਹਾਲ ਚੱਲ ਰਿਹਾ ਹੈ। ਲੱਗੇ ਹੋਏ ਨੇ ਸਾਰੇ ਮੁਲਕ ਆਪੋ ਆਪਣੇ ਸ਼ਹਿਰੀਆਂ ਨੂੰ ਕੱਢਣ, ਕਿਉਂਕਿ ਵਿਦਨ ਸੁਡਾਨ ਜਿਹੜਾ ਸੁਡਾਨ ਦਾ ਫੌਜੀ ਜੁੰਟਾ ਔਰ ਜਿਹੜੀ ਉਹਨਾਂ ਦੀ ਸਭ ਤੋਂ ਪਾਵਰਫੁਲ ਦੂਸਰੀ ਰਿਜ਼ਰਵ ਫੋਰਸ ਖੜੀ ਕੀਤੀ ਗਈ ਸੀ, ਇਹ ਪਿਛਲੇ ਕਾਫੀ ਅਰਸੇ ਤੋਂ, ਕਿਉਂਕਿ ਲੰਬਾ ਵਕਤ ਉੱਥੇ ਇੱਕ ਡਿਕਟੇਟਰਨੁਮਾ ਬੰਦੇ ਦਾ 30 ਸਾਲ ਰਾਜ ਰਿਹਾ। ਫਿਰ ਉਸ ਪੀਰੀਅਡ 'ਚ ਵੀ ਜ਼ੁਲਮ ਹੋਏ। ਡਾਰਫਰ ਦੇ ਵਿੱਚ ਕਿਵੇਂ ਵਾਇਲੇਸ਼ਨਸ ਹੁੰਦੀਆਂ ਰਹੀਆਂ। ਪਰ ਇਸ ਵੇਲੇ ਸੁਡਾਨ ਦੇ ਵਿੱਚ ਜੋ ਚੱਲ ਰਿਹਾ ਹੈ ਉਸ ਦੇ ਵਿੱਚ ਦੋਨੋਂ ਪਾਸਿਓਂ ਸਿਵਿਲੀਅਨ ਮਰ ਰਹੇ ਨੇ। ਉੱਧਰਲੇ ਅਟੈਕ ਕਰਦੇ ਨੇ ਜਾਂ ਉੱਧਰਲੇ ਕਰਦੇ ਨੇ। ਭੁੱਖ ਨੰਗ, ਬਿਮਾਰੀ ਔਰ ਹੋਰ ਬਹੁਤ ਸਾਰੀਆਂ ਬਿਮਾਰੀਆਂ, ਮੰਕੀ ਪੌਕਸ, ਇਹ ਵੀ ਨਿਕਲ ਰਹੀਆਂ ਨੇ। ਲੇਕਿਨ ਇਸ ਵੇਲੇ ਸਭ ਨੂੰ ਲੱਗਾ ਹੋਇਆ ਹੈ
ਕਿ ਜੀ ਬੰਦੇ ਕੱਢਣੇ ਨੇ ਔਰ ਮੋਦੀ ਵੀ ਲੱਗਾ ਹੈ ਜੀ ਆਪਰੇਸ਼ਨ ਕਾਵੇਰੀ। ਹੁਣ ਇਹ ਹਿੰਦੂ ਦਰਿਆਵਾਂ ਨੂੰ ਵਿੱਚ ਵਾੜਨਾ, ਜਦੋਂ ਉੱਥੋਂ ਯੂਕਰੇਨ ਚੋਂ ਵੀ ਕੱਢਿਆ, ਪਤਾ ਨਹੀਂ ਉਦੋਂ ਵੀ ਕੋਈ ਇਸ ਕਿਸਮ ਦਾ ਹੀ ਨਾਂ ਦਿੱਤਾ ਸੀ। ਹੁਣ ਕਾਵੇਰੀ ਜਿਹੜੀ ਹੈ ਉਹ ਪਰਲੇ ਪਾਸੇ ਜਾ ਕੇ ਦਰਿਆ ਹੈ। ਸੋ ਇਹ ਆਪਣਾ ਸੌਦਾ ਵੇਚ ਰਹੇ ਜੀ। ਮੋਦੀ ਨੇ ਆਪਰੇਸ਼ਨ ਕਾਵੇਰੀ ਦੇ ਥੱਲੇ 300 ਬੰਦੇ ਆ ਗਏ, ਭਾਰਤ ਮਾਤਾ ਕੀ ਜੈ, ਉਹ ਸਾਰੇ ਹੀ ਨਿਕਲ ਰਹੇ ਨੇ ਉੱਥੋਂ। ਏਡਾ ਤੁਸੀਂ ਕਿਹੜਾ ਕੱਦੂ 'ਚ ਤੀਰ ਮਾਰ ਲਿਆ। ਹੁਣ ਉਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਇਹ ਪਾਰਟ ਚੱਲ ਰਿਹਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਨਾਈਟਿਡ ਨੇਸ਼ਨਸ ਜਦੋਂ ਹੋਂਦ ਦੇ ਵਿੱਚ ਆਈ ਉਦੋਂ ਇਹ ਸੀ ਕਿ ਵੀ ਦੁਬਾਰਾ ਕੋਈ ਜੰਗ ਦੇ ਆਸਾਰ ਨਾ ਬਣਨ। ਇਸ ਤੋਂ ਇਲਾਵਾ 20 ਪ੍ਰੋਜੈਕਟ ਜੇ ਅਸੀਂ ਕਹਿੰਦੇ ਹਾਂ ਜੇ ਦੁਨੀਆ 'ਚ ਹੁਣ ਕੋਈ ਭੁੱਖ ਨਾਲ ਨਹੀਂ ਮਰਦਾ, ਉਹਨਾਂ ਦਾ ਫੂਡ ਪ੍ਰੋਗਰਾਮ ਹੈ, ਉਹਨਾਂ ਦੇ ਜਿਹੜੇ ਹਿਸਟੋਰੀਕਲ ਮੋਨੂਮੈਂਟ, ਯੂਨੈਸਕੋ ਵਰਗੀਆਂ ਬਾਡੀਜ਼, ਚਿਲਡਰਨ ਪੋਲੀਓ ਵੈਕਸੀਨੇਸ਼ਨ ਨੇ ਦੁਨੀਆ 'ਚ ਪੋਲੀਓ ਖਤਮ ਕੀਤਾ, ਸਮਾਲ ਪੌਕਸ ਖਤਮ ਹੋਇਆ, ਟਿੱਡੀ ਦਲ ਜਿਹੜਾ ਆ ਕੇ ਕਿੰਨਾ ਅਨਾਜ ਖਾ ਜਾਂਦਾ ਸੀ, ਉਹ ਸਾਰੇ UN ਦੇ ਪ੍ਰੋਗਰਾਮ ਉਹਦੇ 'ਚ ਰਿਹਾ। ਵਰਲਡ ਵਾਰ ਵੀ ਕੋਈ ਨਹੀਂ। ਹਾਂ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਹੁਣ ਅਸੀਂ ਯੂਕਰੇਨ 'ਚ ਵੀ ਦੇਖ ਰਹੇ ਹਾਂ ਕਿ ਜੇ ਇੱਕ ਸੋਵਰਨ ਮੁਲਕ ਰਸ਼ੀਆ ਦੂਸਰੇ UN ਦਾ ਜਿਹੜਾ ਸੋਵਰਨ ਮੁਲਕ ਮੈਂਬਰ ਯੂਕਰੇਨ ਤੇ ਫੌਜ ਚਾੜ ਦਿੰਦਾ ਤੇ ਅਦਰ ਦੈਨ ਬਿਆਨ ਦੇਣਾ ਜਾਂ ਦੂਜਾ ਹੋਰ ਤਾਂ ਕੋਈ ਕਾਰਗਰ ਕੰਮ ਨਹੀਂ ਹੋਇਆ। ਬਿਲਕੁਲ ਇਸੇ ਤਰ੍ਹਾਂ ਅਸੀਂ ਹੋਰ ਮੁੱਦਿਆਂ ਦਾ ਵੀ ਦੇਖ ਰਹੇ ਹਾਂ। ਅਮਰੀਕਾ ਨੇ 2003 'ਚ ਜਦੋਂ ਇਰਾਕ ਦੇ ਉੱਤੇ ਚੜ੍ਹਾਈ ਕੀਤੀ, UN ਸਿਕਿਉਰਿਟੀ ਕੌਂਸਲ ਨੇ ਤਾਂ ਨਹੀਂ ਸੀ ਮਨਜ਼ੂਰੀ ਦਿੱਤੀ, ਲੇਕਿਨ ਇਹਦੇ ਬਾਵਜੂਦ ਉਹ ਜਾ ਚੜਿਆ ਵੈਪਨਸ ਆਫ ਮਾਸ ਡਿਸਟਰਕਸ਼ਨ ਕਹਿ ਕੇ। ਸੋ ਇਹ ਫੇਲਿਅਰਸ ਨੇ, ਲੇਕਿਨ ਇਹਦੇ ਬਾਵਜੂਦ ਯੂਨਾਈਟਿਡ ਨੇਸ਼ਨਸ ਦੀ ਬਾਡੀ 'ਚ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਭਾਰਤ ਵਰਗਾ ਮੁਲਕ ਜਿਹੜਾ ਚੀਕਾਂ ਮਾਰ ਰਿਹਾ ਹੈ ਕਿ ਜੀ ਇਹਦੀ ਐਕਸਪੈਂਸ਼ਨ ਨਹੀਂ ਹੋਈ। ਪਹਿਲਾਂ 2008 'ਚ ਸੀ ਕਿ ਰਿਫਾਰਮ ਹੋਏਗਾ, ਫਿਰ 2015 'ਚ ਆਇਆ ਇਹ ਜਿਹੜੇ ਨੇ ਪੰਜੋ ਦੇਸ਼ ਵੜ ਨਹੀਂ ਦਿੰਦੇ ਕਿਸੇ ਨੂੰ, ਕੋਈ ਨਹੀਂ ਹੋਣਾ। ਹੁਣ ਤਾਂ ਇੱਥੋਂ ਤੱਕ ਆ ਗਏ ਸਾਰੇ ਜਿਹੜੀ ਇਹਦਾ ਐਕਸਪੈਂਡ ਹੋਣੀ ਚਾਹੀਦੀ, ਕਿਸੇ ਕੋਲ ਵੀਟੋ ਪਾਵਰ ਨਹੀਂ ਹੋਣੀ ਚਾਹੀਦੀ। ਹਾਂ, ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਫੜਾ ਦਿਓ, ਤੁਸੀਂ ਅਜੇ ਬਿਨਾਂ ਵੀਟੋ ਤੋਂ ਜਾਂ ਇੱਕ ਥਰਡ ਰੇਟ ਕੰਟਰੀ ਹੋਣ ਦੇ ਨਾਤੇ ਜੋ ਤੁਸੀਂ ਉੱਥੇ ਕਰ ਰਹੇ ਹੋ ਆਪਣੇ ਲੋਕਾਂ ਦੇ ਨਾਲ, ਵਾਂਸ ਤੁਹਾਡੇ ਵਰਗੇ ਮੁਲਕ ਜਿਹੜੇ ਨੇ ਉਹ ਆ ਕੇ ਵਿੱਚ ਵੜ ਜਾਣ, ਅਜੇ ਵੀ ਜਿਹੜਾ ਹੈ ਉਹ ਥੋੜਾ ਬਹੁਤ ਕਿਤੇ ਨਾ ਕਿਤੇ ਤਾਂ ਚੈੱਕ ਹੁੰਦਾ ਹੈ। ਬੇਸ਼ੱਕ ਰਸ਼ੀਆ ਖੁਦ ਸਿਕਿਉਰਿਟੀ ਕੌਂਸਲ ਦਾ ਮੈਂਬਰ ਹੈ, ਲੇਕਿਨ ਜੇ ਉਹ ਹੁਣ ਪ੍ਰੀਜ਼ਾਈਡ ਵੀ ਕਰ ਰਿਹਾ, ਉਹਦੇ ਕੋਲੋਂ ਮਹੀਨੇ ਦਾ ਪੀਰੀਅਡ ਆਇਆ, ਉਹਦੇ ਤੇ ਆਇਆ। ਬਾਕੀਆਂ ਨੇ, ਯੂਕਰੇਨ ਨੇ ਇਤਰਾਜ਼ ਕੀਤਾ, ਅਮਰੀਕਾ ਨੇ ਕਿਹਾ ਵੀ ਨਹੀਂ, ਇਹ ਇੱਕ ਸਿਸਟਮ ਹੈ ਜਿਹਦੇ ਥੱਲੇ ਇਹ ਅਸੀਂ ਕੰਮ, ਕਿਤੇ ਨਾ ਕਿਤੇ ਬੈਲੈਂਸ ਸਟ੍ਰਾਈਕ ਹੋ ਜਾਂਦਾ ਹੈ। ਔਰ ਇਹ ਇੱਕ ਵੱਡਾ ਕਾਰਨ ਹੈ ਕਿ ਪ੍ਰੋਕਸੀ ਵਾਰਸ ਤਾਂ ਦੁਨੀਆ ਭਰ 'ਚ ਕਿਸੇ ਨੂੰ ਅਮਰੀਕਾ ਬੈਕ ਕਰਦਾ, ਕਿਸੇ ਨੂੰ ਰਸ਼ੀਆ ਕਰਦਾ, ਹੋ ਰਹੀਆਂ ਨੇ, ਪਰ ਕੋਈ ਵਰਲਡ ਵਾਰ ਤਾਂ ਨਹੀਂ ਹੋਇਆ। ਇਹ ਉਹਦੀ ਸਕਸੈਸ ਹੈ। ਪਰ ਮੈਨੂੰ ਖੁਸ਼ੀ ਵੀ ਹੋਈ ਦੇਖ ਕੇ। ਮੈਂ ਕਿਹਾ ਵੀ ਬੀਬੀ ਰੁਚੀ ਕੰਬੋਜ ਜਿਹੜੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਇੰਡੀਆ ਦੀ UN 'ਚ, ਉਹਨੂੰ UN ਐਂਬੈਸਡਰ ਵੀ ਕਹਿੰਦੇ ਨੇ, ਪਰਮਾਨੈਂਟ ਰਿਪਰੈਜ਼ੈਂਟੇਟਿਵ ਵੀ ਕਹਿੰਦੇ ਨੇ। ਹੁਣ ਇਹਨਾਂ ਦੇ ਆਪਣੇ ਮੀਡੀਆ ਨੇ ਖਬਰ ਲਾਈ ਹੈ, ਐਂਗਰੀ ਵਿਦ ਰਿਫਾਰਮ ਡਿਲੇਜ਼ ਇੰਡੀਆ ਕਾਲਸ UN ਸਿਸਟਮ ਐਨਾਰਕੋਨਿਸਟਿਕ, ਐਨਾਰਕੀ ਤੋਂ, ਕਿ ਉੱਥੇ ਉਹ ਐਨਾਰਕੀ ਵਾਲਾ ਕੰਮ ਹੈ। ਤੁਸੀਂ ਐਨਾਰਕੀ ਹੋ, ਤੁਸੀਂ ਨਾਜ਼ੀ, ਤੁਸੀਂ ਫਾਸ਼ਿਸਟ ਸਟੇਟ ਹੋ। ਤੁਹਾਨੂੰ ਇਹ ਹੁਣ UN ਸਿਕਿਉਰਿਟੀ ਕੌਂਸਲ ਦੀ ਮੈਂਬਰੀ ਫੜਾ ਦੇਣ ਤੇ ਤੁਸੀਂ ਫਿਰ ਜਿਹੜਾ ਰਹਿੰਦਾ ਵੀ ਉੱਥੇ ਮਾਈਨੋਰਟੀਜ਼ ਦਾ ਉਹ ਘਾਣ ਕਰ ਦਿਓ। ਔਰ ਉਹਦੇ 'ਚ ਉਹ ਇਹ ਕਹਿ ਰਹੀ ਹੈ ਕਿ ਜੀ UN ਚਾਰਟਰ ਹੈਜ਼ ਫੇਲਡ ਇਨ ਹੈਂਡਲਿੰਗ ਕੋਵਿਡ, ਯੂਕਰੇਨ ਟੈਰਰ, ਕਲਾਈਮੇਟ ਚੇਂਜ। ਔਰ ਇਹ ਸਭ 'ਚ ਜਿਹੜੀ UN ਫੇਲ ਹੋਈ। UN ਨੇ ਕੀ ਫੇਲ ਹੋਣਾ ਹੈ? UN ਨੇ ਤਾਂ ਚਲੋ ਵਸਦੇ ਆ ਜੋ ਉਹਨਾਂ ਦੇ ਵਸ ਸੀ। ਤੁਸੀਂ ਆਪਣੀ ਕਾਰਗੁਜ਼ਾਰੀ ਦੱਸੋ ਵੀ ਕੋਵਿਡ-19 'ਚ ਤੁਹਾਡੀ ਕੀ ਰਹੀ? UN ਦੀ ਸੰਸਥਾ ਹੈ ਵਰਲਡ ਬੈਂਕ, ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ, ਉਹਨਾਂ ਦੀ ਰਿਪੋਰਟ ਦੇਖ ਲਓ ਕੋਵਿਡ ਦੇ ਉੱਤੇ। 15 ਮਿਲੀਅਨ ਲੋਕ ਮਰੇ, 4.3 ਮਿਲੀਅਨ ਤੁਹਾਡੇ ਮੁਲਕ 'ਚ ਮਰੇ। 43 ਲੱਖ, ਹਰ ਤੀਸਰਾ ਕੋਵਿਡ-19 ਦੇ ਵਿੱਚ ਮਰਨ ਵਾਲਾ ਬੰਦਾ ਜਿਹੜਾ ਹੈ ਉਹ ਤੁਹਾਡੇ ਮੁਲਕ ਦਾ ਹੈ। UN ਕਿੱਥੋਂ ਫੇਲ ਹੋਇਆ? ਬਿਲਕੁਲ ਫੇਲ ਤਾਂ ਤੁਸੀਂ ਹੋਏ, ਜਿਹੜਾ ਤੁਸੀਂ ਝੂਠਾ ਰੌਲਾ ਪਾਇਆ ਕਿ ਜੇ ਅਸੀਂ ਦੁਨੀਆ ਭਰ ਨੂੰ, ਹੁਣ ਅੱਜ ਮੋਦੀ ਕੋਈ ਉਦਘਾਟਨ ਕਰ ਰਿਹਾ ਸੀ, ਉਹ ਕਹਿ ਰਿਹਾ 1 ਵਰਲਡ 1 ਹੈਲਥ ਸਕੀਮ। ਉਹ ਤੁਹਾਡੇ 40% ਤੋਂ ਜ਼ਿਆਦਾ ਗਰੀਬੀ ਰੇਖਾ ਤੋਂ ਥੱਲੇ ਆ। ਜੇ ਮਲੇਰੀਆ ਨਾਲ ਹਜ਼ਾਰਾਂ ਲੋਕ ਮਰਦੇ ਨੇ, ਟਾਈਫਾਇਡ ਨਾਲ ਮਰਦੇ ਨੇ, ਉੱਥੇ ਚਲਦਿਆਂ ਕੋਵਿਡ ਦੇ ਆਕਸੀਜਨ ਤੁਹਾਡੇ ਦਿੱਲੀ ਵਰਗੇ ਸ਼ਹਿਰ 'ਚ ਜਿਹੜਾ ਹੈ ਲੋਕ ਆਕਸੀਜਨ ਤੋਂ ਬਿਨਾਂ। ਇਹ ਹੁਣ ਉਹ ਝੂਠਾ ਲੋਕਾਂ ਨੂੰ ਦੱਸ ਰਹੇ ਨੇ। ਉਦੋਂ ਵੀ ਤੁਸੀਂ ਕਿਸੇ ਨੂੰ ਵੀ ਇੰਡੀਆ ਨੂੰ ਉਸ ਪੀਰੀਅਡ 'ਚ ਪੁੱਛੋ ਕਿ ਜੀ ਮੋਦੀ ਨੇ ਤਾਂ ਦੁਨੀਆ ਕੋ ਵੈਕਸੀਨ ਦੇ ਦੀ। ਮੋਦੀ ਕਹਿ ਰਿਹਾ ਵੀ ਉਹ ਮੈਂ ਸਾਰੀ ਦੁਨੀਆ ਵੈਕਸੀਨ ਨੂੰ ਦੇ ਦਿੱਤੀ, ਆਪਣੇ ਮਰ ਗਏ 43 ਲੱਖ, ਕਿਹੜੀ ਵੈਕਸੀਨ? ਜਾਂ ਲੇਕਿਨ ਜਦੋਂ ਤੁਸੀਂ ਪ੍ਰਚਾਰਨਾ ਹੀ ਆ ਜੀ ਅਸੀਂ ਤਾਂ ਵਿਸ਼ਵ ਗੁਰੂ ਬਣ ਗਏ। ਹੁਣ ਇਹੀ ਗੱਲ ਇਹਨੇ ਰੁਚੀ ਕੰਬੋਜ ਦੀ ਜੇ ਤੁਸੀਂ ਦੇਖੋ ਤੇ ਦੈਟ ਸ਼ੋਜ਼, ਜਦੋਂ ਮੈਂ ਕਿਹਾ ਵੀ ਇਹ ਕ੍ਰਾਈਂਗ ਲਾਈਕ ਏ ਬੇਬੀ, ਇਹ ਸ਼ੋਅ ਕਰਦਾ। ਉਹ ਇਹ ਕਹਿ ਰਹੀ ਹੈ ਕਿ ਜੀ ਇਹ ਵੀਟੋ ਫॉर ਆਲ। ਮਿਸਿਸ ਕੰਬੋਜ ਆਲਸੋ ਕਾਲਡ ਫॉर expanding the Security Council's permanent membership and hit out at veto power
ਗਿਵਨ ਟੂ P5 ਆਫ US UK France ਰਸ਼ੀਆ ਚਾਈਨਾ ਉਹਨੂੰ ਤੁਹਾਨੂੰ ਫੜਾ ਦੇਣ। ਸੋ ਇਸ ਸਾਰੇ ਚੋਂ ਇਹ ਰਿਫਾਰਮ ਕਹਿੰਦੀ ਹੈ ਬਹੁਤ ਸਲੋ ਚੱਲ ਰਹੇ ਨੇ ਔਰ ਇਸ ਨਾਲ ਤਾਂ UN ਦਾ ਕੋਈ ਫਾਇਦਾ ਹੀ ਨਹੀਂ ਹੈ। 2008 'ਚ ਸ਼ੁਰੂ ਹੋਈ ਸੀ ਪ੍ਰੋਸੈਸ, 2015 'ਚ ਵੀ ਹੋ ਗਿਆ, ਹੁਣ ਜੂਨ ਦੇ ਮਹੀਨੇ 'ਚ ਕੋਈ ਮੀਟਿੰਗ ਹੋਣੀ ਹੈ। ਉਹ ਕਹਿੰਦੀ ਹੈ ਇਹਨੂੰ ਅੱਗੇ ਤੋਰੋ, ਅਦਰਵਾਈਜ਼ ਜਿਹੜਾ ਇਹ ਵੀਟੋ ਸਿਸਟਮ ਇੱਕ ਐਬਿਊਜ਼ ਬਣ ਗਿਆ ਔਰ ਇਹ ਈਵਨ ਚਾਰਟਰ ਦਾ ਨੂੰ ਰਿਵਿਊ ਕਰਨ ਦੀ ਲੋੜ ਹੈ। ਅਜੇ ਵੀ ਉਸ ਚਾਰਟਰ ਜਾਪਾਨ, ਇਟਲੀ ਔਰ ਜਰਮਨੀ ਦੁਸ਼ਮਣ ਦੇਸ਼ ਵਜੋਂ ਨੇ, ਨਾਮ ਵੀ ਨਹੀਂ ਬਦਲੇ ਗਏ। ਅਜੇ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕ USSR ਹੀ ਉਹਨੂੰ ਕਿਹਾ ਜਾ ਰਿਹਾ। ਉਹ ਗੱਲ ਇਹ ਹੈ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਸਵਾਲ ਚਨਾ ਜਵਾਬ ਗੰਧਮ, ਕਿ ਵੀ ਗੱਲ ਕੋਈ ਹੈ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਹੁਣ ਉਹਨਾਂ ਨੂੰ ਫਿਕਰ ਪੈ ਗਿਆ ਵੀ ਰਿਫਾਰਮ ਦਾ ਜਾਂ ਦੂਜਾ। ਤੁਸੀਂ ਪਹਿਲਾਂ ਆਪਣੇ ਕਨਸਟੀਟਿਊਸ਼ਨ 'ਚ ਜੋ ਕੁਝ ਤੁਸੀਂ ਉਹਦੇ 'ਚ ਬਣਾਇਆ ਸੀ 100 ਤੋਂ ਜ਼ਿਆਦਾ ਤੁਸੀਂ ਅਮੈਂਡਮੈਂਟਾਂ ਦੇ ਨਾਂ ਥੱਲੇ ਜਿਸ ਕਿਸਮ ਦੇ ਤੁਸੀਂ ਕਾਲੇ ਕਾਨੂੰਨ ਬਣਾ ਕੇ ਔਰ ਜਿਹੜੇ ਕਲੋਨੀਅਲ ਈਰਾ ਦੇ ਨੇ ਤੁਸੀਂ ਆਮ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ। UN ਚਾਰਟਰ ਦੇ ਵਿੱਚ ਪਹਿਲਾਂ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਉਹਨੂੰ ਮੰਨੋ ਔਰ ਇਹ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਵੀ ਬਿਲਕੁਲ ਠੀਕ ਹੈ ਅਸੀਂ ਰਿਫਾਰਮ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ UN ਚਾਰਟਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਸਿੱਖਾਂ ਨੂੰ ਦਿਓ, ਪੰਜਾਬ 'ਚ ਕਸ਼ਮੀਰੀਆਂ ਨੂੰ ਦਿਓ, ਨਾਗਿਆਂ ਨੂੰ ਦਿਓ, ਦੂਸਰਿਆਂ ਨੂੰ ਹੁਣ ਤਾਂ ਨਕਸਲਾਈਟ ਫੈਕਟਰ ਵੀ ਆ ਗਿਆ ਉਹਨਾਂ ਨੂੰ ਵੀ ਦੇਖ ਲਓ ਜਿਹਨਾਂ ਨੂੰ ਤੁਸੀਂ ਬੇਜ਼ਮੀਨੇ ਕਰਨਾ ਚਾਹੁੰਦੇ ਹੋ ਉਹ ਤੁਹਾਡੇ ਦਿੱਲੀ ਦਰਬਾਰ ਨਾਲ ਰਹਿਣਾ ਵੀ ਚਾਹੁੰਦੇ ਨੇ ਕਿ ਨਹੀਂ, ਫਿਰ ਇਹਨਾਂ ਦੀ ਕਰਤੂਤ ਸਮਝ ਆ ਜਾਏਗੀ। ਲੇਕਿਨ ਇਹ ਇੱਕ ਵਾਵੇਲਾ ਜਿਹੜਾ ਹੈ ਉਹ ਇਹਨਾਂ ਦੀ ਫਰਸਟ੍ਰੇਸ਼ਨ ਵੀ ਦਰਸਾਉਂਦਾ ਹੈ ਔਰ ਇਹ ਵੀ ਦਰਸਾਉਂਦਾ ਹੈ ਵੀ ਜਿਹੜੀ ਇਹਨਾਂ ਦੀ ਅੱਜ ਕੱਲ੍ਹ ਐਗਰੈਸਿਵ ਡਿਪਲੋਮੇਸੀ, ਤੁਸੀਂ ਉਹ ਜੈ ਸ਼ੰਕਰ ਦੀਆਂ ਵੀ ਦੇਖੋ, ਉਹ ਵੀ ਜਦੋਂ ਗੱਲ ਕਰਦਾ ਉਹਦੀਆਂ ਨਾਸਾਂ ਚੌੜੀਆਂ ਹੋ ਰਹੀਆਂ ਹੁੰਦੀਆਂ, ਨਾਸਾਂ ਫੁਲਾ ਕੇ ਗੱਲ ਕਰ ਰਿਹਾ। ਇਹ ਵੀ ਮੈਂ ਦੇਖਿਆ ਬੀਬੀ ਕੰਬੋਣੀ ਇਹ ਵੀ ਨਾਸਾਂ ਫੁਲਾ ਕੇ ਜਿਹੜੀ ਹੈ ਉਹ ਗੱਲਾਂ ਕਰ ਰਹੀ ਹੈ। ਹੁਣ ਮਤਲਬ ਇਹ ਇਹਨਾਂ ਦੀ ਫਰਸਟ੍ਰੇਸ਼ਨ ਵੀ ਸ਼ੋ ਔਰ ਉਹਨੇ ਸਲਾਹ ਵੀ ਦਿੱਤੀ ਐਸ ਜੈ ਸ਼ੰਕਰ ਨੂੰ ਕਿਨੇ ਜਿਹੜਾ ਉਹਨਾਂ ਦਾ ਸੀ, ਉਹਨਾਂ ਨੇ ਕਿਹਾ ਵੀ ਇਹ ਡਿਪਲੋਮੇਸੀ 'ਚ ਐਗਰੈਸਿਵਨੈਸ ਨਹੀਂ ਚੱਲਦੀ ਹੈ ਵੀ ਤੂੰ ਗੱਲਾਂ ਕਿਵੇਂ ਉਹ ਅੱਗੋਂ ਦੀ, ਕਿਉਂਕਿ ਉਹਨਾਂ ਦੀ ਇਹ ਫਰਸਟ੍ਰੇਸ਼ਨ ਹੈ। ਹੁਣ ਜੇ ਉਹਨਾਂ ਦੀ ਡਿਪਲੋਮੇਸੀ ਵਾਲੇ ਜਿਹੜੇ ਨੇ ਹਰ ਚੌਥੇ ਦਿਨ ਅਮਰੀਕਾ, UK, ਕੈਨੇਡਾ, ਆਸਟ੍ਰੇਲੀਆ ਉਹਨਾਂ ਦੇ ਸਮਨ ਕੀਤਾ ਹੁੰਦਾ ਕਿ ਜੀ ਖਾਲਿਸਤਾਨੀਆਂ ਨੂੰ ਰੋਕੋ। ਹੁਣ ਇਹ ਜਿਹੜਾ ਜਿਸ ਬੰਦੇ ਜਦੋਂ ਇਹ ਕਹਿੰਦੇ ਨੇ ਨਾ ਵੀ ਫਤੂਰ ਸਿਰ ਨੂੰ ਚੜਿਆ ਹੁੰਦਾ ਉਹਨਾਂ ਨੂੰ ਇਹ ਲੱਗਦਾ ਅੱਛਾ ਸਾਡੇ ਹੁੰਦੇ ਆ, ਅਸੀਂ ਜਦੋਂ ਕਹਿ ਦਿੱਤਾ ਵੀ ਇਹਨਾਂ ਨੂੰ ਨੱਥ ਪਾਓ ਤੇ ਚੁੱਕ ਕੇ ਅੰਦਰ ਕਿਉਂ ਨਹੀਂ ਦੇ ਦਿੰਦੇ। ਸੋ ਇਹ ਇਵੇਂ ਹੀ ਹੈ ਜਦੋਂ ਕਿਸੇ ਗੁਆਂਢੀ ਮੁਲਕ ਦੇ ਹਵਾਲੇ ਨਾਲ ਇੱਕ ਐਂਬੈਸਡਰ ਇੱਥੇ ਸੀਗੀ ਬੀਬੀ ਤੇ ਇੱਥੇ ਉਹ ਸ਼ੇਖ ਸਾਹਿਬ ਲਿਖਦੇ ਸੀ ਕਾਫੀ ਸਖਤ ਉਸ ਦੀ ਕਾਰਗੁਜ਼ਾਰੀ ਦੇ ਉੱਤੇ, ਤੇ ਉਹਨੇ ਕਿਸੇ ਨੂੰ ਕਿਹਾ ਹੋਣਾ ਜਰਨਲਿਸਟ ਨੂੰ कि अगर ये पाकिस्तान में होता तो मैं इसकी टांगें तोड़वा देती। मतलब यही इंडियंस ਨੂੰ ਲੱਗ ਰਿਹਾ ਕਿ ਵੀ ਇਹ ਇੱਥੇ ਬੈਠੇ ਇਹ ਕਰ ਰਹੇ ਨੇ ਇਹ ਕਿਤੇ ਸਾਡੇ ਹੋਣ। ਸੋ ਇਹ ਵੀ ਆਰ ਹੈਪੀ ਵਿਦ ਦਿਸ ਕਿ ਇਹ ਐਟਲੀਸਟ ਇਹਨਾਂ ਦੀਆਂ ਨਾਸਾਂ ਚੌੜੀਆਂ ਜਿਹੜੀਆਂ ਨੇ ਫੁੰਕਾਰਾ ਵੀ ਨਿਕਲ ਰਿਹਾ ਪਰ ਮੂੰਹ ਚੋਂ ਫੂਕ ਹੀ ਨਿਕਲਣੀ ਹੈ ਹੋਰ ਤਾਂ ਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।